29 ਸਾਲ ਬਾਅਦ ਜਿਹੜਾ ਭਾਈ ਬਲਵਿੰਦਰ ਸਿੰਘ ਜਿਸ ਨੌਜਵਾਨ ਨੂੰ ਜਿਹੜਾ ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਬੱਸ ਜਾ ਰਹੀ ਸੀ, ਆਪਣੀ ਮਾਂ ਦੇ ਨਾਲ ਬੈਠਾ, ਮਾਂ ਨੂੰ ਉਹ ਦਵਾਈ ਦਿਵਾਉਣ ਜਾ ਰਿਹਾ ਸੀ, ਉਹਨਾਂ ਨੇ ਕੁਛ ਜਿਹੜਾ ਉਹਨੂੰ ਟਾਰਚਰ ਕਰਕੇ ਫਿਰ ਮਾਰ ਕੇ ਜਿਹੜਾ ਬਟਾਲੇ ਸ਼ਹਿਰ ਦੇ ਕੋਲ ਬੌੜੀ ਇੰਦਰਜੀਤ ਪਿੰਡ ਦੇ ਨੇੜੇ ਜਿਹੜਾ ਉਸ ਸ਼ਮਸ਼ਾਨ ਘਾਟ ਦੇ ਵਿੱਚ ਉਹਨੂੰ ਵੀ ਇੱਕ ਅਣਪਛਾਤੀ ਲਾਸ਼ ਵਾਂਗ ਸਾੜ ਦਿੱਤਾ। ਉਹਨੇ ਉਹਨਾਂ ਨੂੰ ਪੁੱਛਿਆ ਕਿ ਤੇਰਾ ਕੀ ਨਾਂ ਆਇਆ? ਉਹਨੇ ਕਿਹਾ ਜੀ ਬਲਵਿੰਦਰ ਸਿੰਘ ਪਿਤਾ ਦਾ ਨਾਂ। ਉਹਨਾਂ ਨੇ ਬਿਠਾਇਆ ਪੁਲਿਸ ਦੀ ਗੱਡੀ 'ਚ। ਮਾਂ ਨੇ ਬਥੇਰਾ ਕਿਹਾ ਕਿ ਭਾਈ ਇਹ ਤਾਂ ਮੈਨੂੰ ਦਵਾਈ ਦਿਵਾਉਣ ਚੱਲਿਆ ਤੇ ਕਦੇ ਘਰੋਂ ਹੀ ਨਹੀਂ ਗਿਆ ਹੈ। ਇੰਨਾ ਵੱਡਾ ਸ਼ੌਕ ਸੀ ਸਾਰੇ ਪਰਿਵਾਰ ਦੇ ਲਈ। 6 ਮਹੀਨੇ ਬਾਅਦ ਬਲਵਿੰਦਰ ਸਿੰਘ ਦਾ ਪਿਤਾ ਜਿਹੜਾ ਹੈ ਉਹ ਹੌਕੇ ਦੇ ਨਾਲ ਹੀ ਮਰ ਗਿਆ। ਈਵਨ ਮਾਂ 2019 ਦੇ ਵਿੱਚ ਉਹ ਵੀ ਚੜ੍ਹਾਈ ਕਰ ਗਈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਇੰਡੀਆ ਦੇ ਜਸਟਿਸ ਸਿਸਟਮ ਦੀ ਕਿ 1980-90 ਵਿੱਚ ਭਾਰਤੀ ਸੁਰੱਖਿਆ ਦਸਤਿਆਂ ਨੇ ਪੰਜਾਬ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਸੀ। ਸੋ ਇਸ ਕਿਸਮ ਦੇ ਝੂਠੇ ਪੁਲਿਸ ਮੁਕਾਬਲੇ ਵਿੱਚ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਭਾਈ ਬਲਵਿੰਦਰ ਸਿੰਘ ਨੂੰ ਮਾਰਿਆ ਗਿਆ ਸੀ। ਸੋ 29 ਵਰ੍ਹਿਆਂ ਬਾਅਦ ਇਸ ਕੇਸ ਵਿੱਚ 2 ਪੁਲਿਸੀਆਂ ਨੂੰ ਉਮਰ ਕੈਦ ਸੁਣਾਈ ਗਈ। ਇਹ ਹੈ ਭਾਰਤ ਦਾ ਜਸਟਿਸ ਸਿਸਟਮ, ਜਿਸ ਵਿੱਚ ਸਰਕਾਰ, ਪੁਲਿਸ ਅਤੇ ਜੁਡੀਸ਼ਰੀ ਮਿਲ ਕੇ ਚੱਲ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਅਸੀਂ ਸਰ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਜੀ। ਜਿਹੜੀ ਕਹਾਣੀ ਅਣਪਛਾਤੀਆਂ ਲਾਸ਼ਾਂ ਦੀ ਉਹਨਾਂ ਨੇ ਜਗ ਜ਼ਾਹਰ ਕੀਤੀ, ਖੁਦ ਵੀ ਅਣਪਛਾਤੀ ਲਾਸ਼ ਬਣੇ, ਔਰ ਉਹਨਾਂ ਦੇ ਤੁਰ ਜਾਣ ਮਗਰੋਂ ਜਿਵੇਂ ਬੀਬੀ ਪਰਮਜੀਤ ਕੌਰ ਖਾਲੜਾ ਔਰ ਉਸ ਸਾਰੇ ਦੌਰ ਦੇ ਜਿਹੜੇ ਹਮਦਰਦ ਸੀ, ਉਹਨਾਂ ਨੇ ਇਸ ਕੇਸ ਨੂੰ ਲੜਿਆ। ਉਸੇ 'ਚੋਂ ਇੱਕ ਪ੍ਰੇਰਨਾ ਨਿਕਲੀ ਕਿ ਜਿਹੜੇ ਇਸ ਪੀਰੀਅਡ 'ਚ 1992 ਤੋਂ 1994 ਦੇ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਨੌਜਵਾਨ ਮਾਰੇ ਗਏ, ਕੁਛ ਪਰਿਵਾਰਾਂ ਨੇ ਵੀ ਹੌਸਲਾ ਫੜਿਆ। ਉਹਨਾਂ ਨੇ ਕੇਸ ਜਿਹੜੇ ਨੇ ਅਦਾਲਤਾਂ ਦੇ ਵਿੱਚ ਇਹਦੇ ਭਾਰੀ ਦਬਾਅ ਦੇ ਬਾਵਜੂਦ, ਉਹਨਾਂ ਨੂੰ ਰਿਸ਼ਵਤਾਂ ਆਫਰ ਕਰਨ, ਡਰ ਔਰ ਖੌਫ ਦੇਣ ਦੇ ਬਾਵਜੂਦ ਜਿਹੜਾ ਉਹਨੂੰ ਜਾਰੀ ਰੱਖਿਆ। ਕੁਛ ਜਿਹੜੇ ਨੇ ਕਾਮਯਾਬ ਰਹੇ, ਹਾਈ ਕੋਰਟ ਤੱਕ ਪਹੁੰਚ ਕੇ ਸਜ਼ਾਵਾਂ ਦਿਵਾਉਣ 'ਚ। ਔਰ ਅੱਜ ਜਿਹੜੀ ਖਬਰ ਸਾਰੇ ਮੀਡੀਆ 'ਚ ਹੈ ਕਿ 29 ਸਾਲ ਬਾਅਦ ਜਿਹੜਾ ਭਾਈ ਬਲਵਿੰਦਰ ਸਿੰਘ ਜਿਸ ਨੌਜਵਾਨ ਨੂੰ ਜਿਹੜਾ ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਬੱਸ ਜਾ ਰਹੀ ਸੀ, ਆਪਣੀ ਮਾਂ ਦੇ ਨਾਲ ਬੈਠਾ, ਮਾਂ ਨੂੰ ਉਹ ਦਵਾਈ ਦਿਵਾਉਣ ਜਾ ਰਿਹਾ ਸੀ, ਉਸ ਬੱਸ ਨੂੰ ਰੋਕ ਕੇ 29 ਸਾਲ ਪਹਿਲਾਂ ਉਹਨੂੰ ਉਤਾਰਿਆ ਗਿਆ। ਔਰ ਕਿਉਂਕਿ ਕੋਈ ਹੋਰ ਉਸ ਇਲਾਕੇ ਦੇ ਹਰਗੋਬਿੰਦਪੁਰ ਦਾ ਜਿਹੜਾ ਬਲਵਿੰਦਰ ਸਿੰਘ ਭਗੌੜਾ ਸੀ ਔਰ ਉਹਦੀ ਭਾਲ ਦੇ ਵਿੱਚ ਸੀ, ਉਹਨੇ ਉਹਨਾਂ ਨੂੰ ਪੁੱਛਿਆ ਕਿ ਤੇਰਾ ਕੀ ਨਾਂ ਆਇਆ? ਉਹਨੇ ਕਿਹਾ ਜੀ ਬਲਵਿੰਦਰ ਸਿੰਘ ਪਿਤਾ ਦਾ ਨਾਂ। ਉਹਨਾਂ ਨੇ ਬਿਠਾਇਆ ਪੁਲਿਸ ਦੀ ਗੱਡੀ 'ਚ। ਮਾਂ ਨੇ ਬਥੇਰਾ ਕਿਹਾ ਕਿ ਭਾਈ ਇਹ ਤਾਂ ਮੈਨੂੰ ਦਵਾਈ ਦਿਵਾਉਣ ਚੱਲਿਆ ਤੇ ਕਦੇ ਘਰੋਂ ਹੀ ਨਹੀਂ ਗਿਆ ਹੈ। ਔਰ ਦੂਜਾ, ਲੇਕਿਨ ਉਹਨਾਂ ਨੇ ਕੁਛ ਜਿਹੜਾ ਉਹਨੂੰ ਟਾਰਚਰ ਕਰਕੇ ਫਿਰ ਮਾਰ ਕੇ ਜਿਹੜਾ ਬਟਾਲੇ ਸ਼ਹਿਰ ਦੇ ਕੋਲ ਬੌੜੀ ਇੰਦਰਜੀਤ ਪਿੰਡ ਦੇ ਨੇੜੇ ਜਿਹੜਾ ਉਸ ਸ਼ਮਸ਼ਾਨ ਘਾਟ ਦੇ ਵਿੱਚ ਉਹਨੂੰ ਵੀ ਇੱਕ ਅਣਪਛਾਤੀ ਲਾਸ਼ ਵਾਂਗ ਸਾੜ ਦਿੱਤਾ। ਔਰ ਇਹ ਜੋ ਇੰਨਾ ਵੱਡਾ ਸ਼ੌਕ ਸੀ ਸਾਰੇ ਪਰਿਵਾਰ ਦੇ ਲਈ। 6 ਮਹੀਨੇ ਬਾਅਦ ਬਲਵਿੰਦਰ ਸਿੰਘ ਦਾ ਪਿਤਾ ਜਿਹੜਾ ਹੈ ਉਹ ਹੌਕੇ ਦੇ ਨਾਲ ਹੀ ਮਰ ਗਿਆ। ਮਾਂ ਉਹਦੀ ਨੇ ਇਹ ਹੌਸਲਾ ਫੜਿਆ ਕਿ ਮੈਂ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਹੈ। ਉਹਨੇ ਉਹਦੇ 'ਤੇ ਬਹੁਤ ਦਬਾਅ ਬਣਿਆ, ਭੈਣਾਂ ਵੀ, ਦੂਜੇ ਵੀ, ਪਰਿਵਾਰ ਨੂੰ ਬਹੁਤ ਕਸ਼ਟ ਵੀ ਦਿੱਤੇ ਗਏ, ਪਰ ਉਹ ਕੇਸ ਲੜਦੀ ਚਲੀ ਗਈ। ਲੇਕਿਨ ਇੱਕ ਵਾਰ ਉਹ ਜਦੋਂ ਤਰੀਕ 'ਤੇ ਨਹੀਂ ਜਾ ਸਕੀ, ਇਹਨਾਂ ਅਦਾਲਤਾਂ ਦੇ ਉੱਤੇ ਵੀ ਕਿੰਨਾ ਦਬਾਅ ਜਾਂ ਰਲੀਆਂ ਹੋਈਆਂ ਨੇ, ਉਹ ਕੇਸ ਹੀ ਬੰਦ ਕਰ ਦਿੱਤਾ ਗਿਆ। ਫਿਰ ਸਿੰਘਾਂ ਨੇ ਹੌਸਲਾ ਕੀਤਾ, ਕੇਸ ਨੂੰ ਖੁਲਵਾਇਆ। ਲੇਕਿਨ ਈਵਨ ਮਾਂ 2019 ਦੇ ਵਿੱਚ ਉਹ ਵੀ ਚੜ੍ਹਾਈ ਕਰ ਗਈ ਔਰ ਜਸਟਿਸ ਨਾਂ ਦੀ ਕੋਈ ਚੀਜ਼ ਨਹੀਂ ਸੀ। ਹੁਣ ਪਿਛਲੇ ਕੱਲ੍ਹ ਜਿਹੜਾ ਗੁਰਦਾਸਪੁਰ ਸੈਸ਼ਨ ਕੋਰਟ ਦੇ ਵਿੱਚ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ ਤੇ 2 ਪੁਲਿਸੀਆਂ ਨੂੰ ਉਮਰ ਕੈਦ ਦਿੱਤੀ ਗਈ। ਹਾਲਾਂਕਿ ਇਸ ਪੀਰੀਅਡ ਦੇ ਵਿੱਚ ਜਿਹੜੇ ਹੋਰ DSP ਔਰ ਦੂਜੇ ਉਹ ਕੁਦਰਤੀ ਮੌਤੇ ਮਰ ਗਏ 29 ਸਾਲਾਂ 'ਚ। ਔਰ ਇਹ ਜਦੋਂ ਫੈਸਲਾ ਸੁਣਾਇਆ ਗਿਆ ਤੇ ਦੋਵੇਂ ਭੈਣਾਂ ਜਿਹੜੀਆਂ ਨੇ ਉਹ ਆਪਣੇ ਵੀਰ ਦੀ ਫੋਟੋ ਗੋਡਿਆਂ 'ਤੇ ਰੱਖ ਕੇ ਰੋਂਦੀਆਂ ਰਹੀਆਂ, ਕਦੇ ਹੱਸ ਪੈਣ ਕਦੇ ਰੋ ਪੈਣ। ਉਹ ਕਹਿੰਦੇ ਵੀ ਹੁਣ ਸਾਡੀ ਮਾਂ ਦੀ ਰੂਹ ਜ਼ਰੂਰ ਟਿਕ ਜਾਏਗੀ ਜਿਹਨੇ ਲੜਾਈ ਲੜੀ 29 ਸਾਲ ਕਿ ਭਾਈ ਇਨਸਾਫ ਲੈਣਾ।
ਪਰ ਇਹ ਤੁਸੀਂ ਦੇਖੋ ਕਿਹੋ ਜਿਹਾ ਇਨਸਾਫ ਹੈ। ਔਰ ਦਰਸ਼ਕ ਬਲਵਿੰਦਰ ਸਿੰਘ ਦੀ ਔਰ ਉਸ ਪਿਕਚਰ ਨੂੰ ਦੇਖ ਹੁਣ 29 ਸਾਲ ਜਿਸ ਘਰ ਦਾ ਨੌਜਵਾਨ ਬੱਚਾ ਚੁੱਕ ਕੇ ਮਾਰਿਆ ਹੈ, ਜੋ ਕੁਝ ਬਚਿਆ ਹੋਏਗਾ ਵਕੀਲਾਂ ਨੂੰ ਦੇ ਕੇ ਕਿਵੇਂ ਲੜਾਈ। ਪਰ ਜਦੋਂ ਅਸੀਂ ਸਿੱਖ ਹੋਣ ਦੀ ਕੀਮਤ ਤਾਰਨ ਦੀ ਗੱਲ ਕਰਦੇ ਹਾਂ, ਇਸ ਤੋਂ ਵੱਡੀ ਕੀਮਤ ਕੌਣ ਤਾਰ ਸਕਦਾ? ਇੱਕ ਪਰਿਵਾਰ ਜਿਹਨੇ ਆਪਣਾ ਨੌਜਵਾਨ ਗਵਾਇਆ, ਬਾਪੂ ਗਿਆ, ਮਾਂ ਗਈ, ਮਗਰ 29 ਸਾਲ ਔਰ ਇਹ ਜਸਟਿਸ ਨਿਕਲਦਾ ਹੈ ਕਿ ਜੀ ਇਹ ਅਸੀਂ ਕਰ ਰਹੇ ਹਾਂ। ਹੁਣ ਦੂਸਰੇ ਪਾਸੇ ਜਦੋਂ ਫਿਰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਦੋਂ ਇਨਸਾਫ ਲੈਣ ਦੇ ਹੋਰ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ। ਸੋ ਇਹ ਇਸ ਜਸਟਿਸ ਤੋਂ ਅਸੀਂ ਕੀ ਪਾਲਦੇ ਹਾਂ? ਕਿਉਂਕਿ ਇਹੀ ਹਕੂਮਤ, ਇਹੀ ਮੀਡੀਆ, ਇਹੀ ਜੁਡੀਸ਼ਰੀ, ਇਹਨਾਂ ਦਾ 1 ਪੁਆਇੰਟ ਏਜੰਡਾ ਹੀ ਸੀ ਪਹਿਲੇ ਦਿਨ ਤੋਂ ਸਿੱਖਾਂ ਨੂੰ ਸਬਕ ਸਿਖਾਉਣਾ। ਅਦਾਲਤਾਂ ਨੇ ਵੀ, ਜਿਹਨੂੰ ਉਹਨੇ ਸੁਰਜੀਤ ਪਾਤਰ ਨੇ ਕਿਹਾ ਸੀ ਕਿ ਇਨਸਾਫ ਡੀਕਦੇ ਬੰਦੇ ਵੀ ਬਿਰਖ ਹੋ ਗਏ ਨੇ, ਜਿਵੇਂ ਬੰਦੇ ਦਰਖਤ ਬਣ ਗਏ, ਇੱਥੇ ਤਾਂ ਤੁਰ ਗਏ। ਔਰ ਜਿਹੜੇ ਨੇ ਇਸ ਸਾਰੇ ਚੋਂ ਅਸੀਂ ਇਹ ਸਮਝਦੇ ਹਾਂ ਵੀ ਬੇਸ਼ੱਕ ਜਦੋਂ ਅਸੀਂ ਇਹਨਾਂ ਖਬਰਾਂ ਦਾ ਜ਼ਿਕਰ ਕਰਦੇ ਹਾਂ ਸਾਨੂੰ ਵੀ ਪਤਾ ਹੈ ਕਿ ਵੀ ਇਹਦੇ ਚੋਂ ਨਿਕਲਣਾ ਲਕਾਣਾ ਕੁਝ ਨਹੀਂ ਹੈ, ਪਰ ਜਿਹੜੇ ਲੋਕ ਅੱਜ ਵੀ ਇਸ ਭਰਮ ਭੁਲੇਖੇ 'ਚ ਨੇ ਜਾਂ ਕਈ ਵਾਰ ਦੁਸ਼ਮਣ ਦੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ 29 ਸਾਲ ਬਾਅਦ ਵੀ ਉਹੀ ਕੁਛ ਹੈ ਜੋ 29 ਸਾਲ ਪਹਿਲਾਂ ਸੀ। ਅੱਜ ਵੀ ਨੌਜਵਾਨ ਗੈਂਗਸਟਰ ਕਹਿ ਕੇ ਮਾਰੇ ਜਾ ਰਹੇ ਨੇ, ਝੂਠੇ ਪੁਲਿਸ ਮੁਕਾਬਲਿਆਂ 'ਚ ਫਸਾਏ ਜਾ ਰਹੇ ਨੇ, ਪੰਜਾਬ ਦੇ ਸਾਧਨਾਂ ਨੂੰ ਉਵੇਂ ਹੀ ਲੁੱਟਿਆ ਜਾ ਰਿਹਾ ਹੈ। ਔਰ ਜਿਹੜਾ ਸੰਕਲਪ ਜਾਂ ਖਾਬ 38 ਵਰੇ ਪਹਿਲਾਂ ਜਿਹਨਾਂ ਸਾਡੇ ਵੀਰਾਂ ਨੇ ਦੇਖਿਆ, ਭੈਣਾਂ ਨੇ ਦੇਖਿਆ ਕਿ ਭਾਈ ਅਸੀਂ ਇਹਨਾਂ ਤੋਂ ਆਜ਼ਾਦ ਹੋਣਾ, ਗੁਲਾਮੀ ਦੇ ਸੰਗਲ ਕੱਟਣੇ ਨੇ, ਸਾਡੇ ਲਈ ਕੋਈ ਰਾਹ ਨਹੀਂ ਬਚਦਾ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਨਹੀਂ ਕਰਵਾ ਲੈਂਦੇ, ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਇੱਕ ਨਿਸ਼ਚੈਵਾਚਕ ਸੱਚ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।